With your support, we can raise your voice globally. उन्होंने पगड़ी इशू नो बिल्कुल मतलब कि फ्रांस के राष्ट्रपति के सामने लेके आया ही नहीं है. With your support, we can address those issues that no other media talks about. जो हाल अकालियां ने बादल क्या ने इन्हां ने सिੱਖੀ दिया ते बेड़ा गर्क कीता है. With your support, we can bring you breaking news from around the world. It's about consulting our allies and having a dialogue. These lessons, as I stated, was learned while working with our coalition partners. With your support, we can educate and inform everyone about who Sikhs are and connect our youth to Sikhi. And it's just, representative of a culture that's all about peace. Support your TV channel and help us take your voices to everyone around the world for every human rights issue. United Sikhs ਜਥੇਬੰਦੀ ਨੇ ਫ੍ਰੈਂਚ ਅਤੇ ਯੂਰੋਪੀਅਨ ਕੋਰਟਸ ਦੇ ਨਾਲ-ਨਾਲ United Nations Human Rights Committee ਦਾ ਦਰਵਾਜ਼ਾ ਵੀ ਖੜਕਾਇਆ. All of this is only possible with your generous donations. Continue your support to us and let's go further together. To donate today, please log on to our website www.tv84.tv and donate via PayPal on our website, or you can mail us your donations to TV84 36-01 37th Avenue, Long Island City, New York 11101. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕਰਨ ਵਾਲੇ ਡਾਕਟਰ ਅਮਰੀਤ ਸਿੰਘ ਜੀ ਸਾਡੇ ਸਟੂਡੀਓ ਵਿੱਚ ਆਏ ਹੋਏ ਨੇ। ਆਉਣਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਸ਼ੁਕਰੀਆ ਜੀ ਡਾਕਟਰ ਸਾਹਿਬ। ਅੱਜ 5 ਅਪ੍ਰੈਲ 2016 23 ਚੇਤ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ ਅੱਜ ਤੁਸੀਂ ਕਿਹੜੇ ਅਹਿਮ ਇਸ਼ੂ ਸਾਡੇ ਦਰਸ਼ਕਾਂ ਨਾਲ ਸਾਂਝੇ ਕਰਨ ਜਾ ਰਹੇ ਹੋ? ਦੇਖੋ ਕੱਲ ਦਾ ਪਹਿਲਾ ਸੈਗਮੈਂਟ ਜਿਹਦੇ ਚ ਅਸੀਂ 3 ਇਸ਼ੂ ਡਿਸਕਸ ਕੀਤੇ ਸੀ ਉਹਨਾਂ ਦੇ ਵਿੱਚ ਮੋਦੀ ਦੀ ਫੀਲਡ ਵਿਜ਼ਿਟ ਬਰਸਲਸ ਵਾਸ਼ਿੰਗਟਨ ਦੀ ਜੀ ਪੀਡੀਪੀ ਦੇ ਵਿੱਚ ਲਗਭਗ 25 ਸਾਲ ਪਹਿਲਾਂ ਮਾਰੇ ਗਏ ਸਿੱਖਾਂ ਨੂੰ ਜਸਟਿਸ ਦੇਣ ਦੇ ਨਾਂ ਥੱਲੇ ਜਿਹੜਾ ਫੈਸਲਾ ਆਇਆ ਉਸ ਬਾਰੇ ਸਾਡੀ ਟਿੱਪਣੀ ਸੀ ਔਰ ਕਾਫੀ ਜਿਹੜਾ ਘਟਨਾਕ੍ਰਮ ਕੱਲ੍ਹ ਅਜੇ ਸਪਸ਼ਟ ਨਹੀਂ ਸੀ ਕਿ ਕਿਸ ਤਰੀਕੇ ਨਾਲ ਪਠਾਨਕੋਟ ਦੇ ਉਸ ਜਿਹੜਾ ਦਹਿਸ਼ਤਗਰਦ ਹਮਲੇ ਨੂੰ ਜੋੜ ਕੇ ਜਿਵੇਂ ਯੂਪੀ ਦੇ ਵਿੱਚ ਇੱਕ ਜਿਹੜੇ ਪੁਲਿਸ ਆਫੀਸ਼ੀਅਲ ਤਨਜ਼ੀਲ ਅਹਿਮਦ ਜਿਹੜਾ ਕਿ ਉਹਨਾਂ ਦੀ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਦੇ ਨਾਲ ਪਠਾਨਕੋਟ ਦੀ ਇਨਵੈਸਟੀਗੇਸ਼ਨ ਸ਼ਾਮਲ ਸੀ ਉਸ ਨੂੰ ਮੋਟਰਸਾਈਕਲ ਬੋਰਨ ਦੋ ਜਿਹੜਾ ਬੰਦਿਆਂ ਨੇ ਕਿਵੇਂ ਮਾਰਿਆ ਉਸ ਦੀ ਵਾਈਫ ਨੂੰ ਕ੍ਰਿਟੀਕਲੀ ਜ਼ਖਮੀ ਕੀਤਾ ਜੀ ਔਰ ਹਾਲਾਂ ਉਦੋਂ ਖਬਰ ਦੀ ਤਫਸੀਲ ਸਾਹਮਣੇ ਨਹੀਂ ਸੀ ਲੇਕਿਨ ਇੱਕਦਮ ਮੈਨੂੰ ਇਹ ਕਲਿੱਕ ਹੋਇਆ ਕਿ ਜਿਸ ਤਰੀਕੇ ਨਾਲ ਹੇਮੰਤ ਕਾਰਕਰੇ ਨੂੰ ਮੁੰਬਈ ਦਹਿਸ਼ਤਗਰਦ ਹਮਲੇ ਦੀ ਆੜ ਦੇ ਵਿੱਚ ਐਲੀਮੀਨੇਟ ਕਰ ਦਿੱਤਾ ਗਿਆ ਸੀ ਕਿਉਂਕਿ ਉਹ ਵਿਸਲ ਬਲੋਅਰ ਸੀ ਉਹਨੇ ਇਨਵੈਸਟੀਗੇਸ਼ਨ ਕਰਕੇ ਇਹ ਸਾਬਤ ਕੀਤਾ ਕਿ ਕਿਵੇਂ ਉਹ ਕਰਨਲ ਪ੍ਰੋਤ ਹੋਏ ਸਾਧਵੀ ਪ੍ਰਗਿਆ ਹੋਏ RSS ਸਿੱਧੇ ਤੌਰ ਤੇ ਹਿੰਸਕ ਹਮਲਿਆਂ ਦੇ ਵਿੱਚ ਜ਼ਿੰਮੇਵਾਰ ਸੀ ਜਿਨ੍ਹਾਂ 'ਚ ਸਮਝੌਤਾ ਐਕਸਪ੍ਰੈਸ ਵੀ ਸ਼ਾਮਲ ਹੈ ਉਦੋਂ ਜਦੋਂ ਪ੍ਰੋਗਰਾਮ ਤੋਂ ਬਾਅਦ ਮੈਂ ਸਟੂਡੀਓ ਤੋਂ ਬਾਹਰ ਆਇਆ ਤਾਂ ਮੈਨੂੰ ਇਹ ਲੱਗਾ ਇੱਕ ਸਟੇਜ ਤੇ ਕਿ ਵੀ ਕਿਤੇ ਇਹ ਤਾਂ ਨਹੀਂ ਵੀ ਅਸੀਂ ਉਹ ਡਾਟ ਜੋੜੇ ਨੇ ਜਿਹੜੇ ਡਾਟ ਜੁੜਦੇ ਨਾ ਹੋਣ
ਹਾਲਾਂਕਿ ਮੈਨੂੰ ਇਹ ਲੱਗਦਾ ਸੀ ਕਿ ਵੀ ਇਹ ਰਿਪੋਰਟਿੰਗ ਇਹਨਾਂ ਨੇ ਖੁਦ ਹੀ ਦਿੱਤੀ ਹੈ ਕਿ ਵੀ ਉਹ ਨੈਸ਼ਨਲ ਇਨਵੈਸਟੀਗੇਟਿਵ ਏਜੰਸੀ ਦੇ ਨਾਲ ਕੰਮ ਕਰਦਾ ਸੀ, ਤਨਜ਼ੀਲ ਅਹਿਮਦ ਜੀ। ਪਰ ਅੱਜ ਜਦੋਂ ਹੁਣ ਪੂਰਾ ਵੇਰਵਾ ਆਇਆ, ਇਸੇ ਤਰ੍ਹਾਂ ਪਾਕਿਸਤਾਨੀ ਟੀਮ ਦਾ ਇੱਕ ਆਫ ਦਾ ਕਫ ਰਿਮਾਰਕ ਸੀ ਕਿ ਜੀ ਸਾਨੂੰ ਸਹਿਯੋਗ ਨਹੀਂ ਕੀਤਾ ਗਿਆ, ਪਰ ਅਸੀਂ ਉਸ ਨੂੰ ਵੀ ਇਹਦੇ ਨਾਲ ਜੋੜ ਦਿੱਤਾ ਸੀ। ਔਰ ਅੱਜ ਸਾਰੀਆਂ ਹੀ ਖਬਰਾਂ ਭਾਰਤ ਦੇ ਮੀਡੀਆ ਦੀਆਂ ਔਰ ਪਾਕਿਸਤਾਨ 'ਚ ਵੀ ਇਸੇ ਹੀ ਗੱਲ ਨਾਲ ਭਰੀਆਂ ਹੋਈਆਂ ਨੇ ਕਿ ਜਿਹੜੀ ਉਹਨਾਂ ਦੀ ਪਾਕਿਸਤਾਨ ਦੀ ਸਾਂਝੀ ਜਾਂਚ ਟੀਮ ਆਈ ਸੀ, ਉਹਨਾਂ ਨੇ ਅਜੇ ਆਪਣੀ ਆਫੀਸ਼ੀਅਲ ਰਿਪੋਰਟ ਤਾਂ ਨਹੀਂ ਸੌਂਪੀ ਨਵਾਜ਼ ਸ਼ਰੀਫ ਨੂੰ, ਜਾਂ ਉਹਨਾਂ ਨੇ ਅੱਗੋਂ ਇੰਡੀਆ ਨੂੰ ਨਹੀਂ ਦਿੱਤੀ, ਪਰ ਪਾਕਿਸਤਾਨ ਦਾ ਪ੍ਰੋਮੀਨੈਂਟ ਅਖਬਾਰ ਹੈ ਇੰਗਲਿਸ਼ ਡੇਲੀ, ਉਸ ਨੇ ਲੀਕਸ ਜਿਹੜੀਆਂ ਨੇ ਉਸ ਰਿਪੋਰਟ ਦੀਆਂ ਸਾਹਮਣੇ ਦਿੱਤੀਆਂ ਔਰ ਆਲਮੋਸਟ ਉਹੀ ਕਨਕਲੂਜਨ ਹੈ ਜਿਹੜਾ ਕਿ ਕੱਲ ਅਸੀਂ ਬਿਨਾਂ ਰਿਪੋਰਟ ਦੇਖੇ ਨਾ ਬਿਨਾਂ ਲੀਕ ਦੇਖਿਆ। ਔਰ ਇਹ ਜਿਹੜੀ ਯੂਪੀ ਵਾਲੀ ਘਟਨਾ ਇਹਨੂੰ ਬਿਲਕੁਲ ਉਹਨਾਂ ਨੇ ਅਲੱਗ ਥਲੱਗ ਕੀਤਾ ਹੋਇਆ ਸੀ, ਪਰ ਮੈਨੂੰ ਇਹ ਲੱਗਾ ਵੀ ਜਿਸ ਤਰੀਕੇ ਨਾਲ ਇਹਨੂੰ ਇੱਕਦਮ ਖਬਰ ਤਾਂ ਆਈ ਫਿਰ ਇੱਕਦਮ ਇਗਨੋਰ ਕਰ ਦਿੱਤਾ ਗਿਆ, ਉਹਦਾ ਫਿਊਨਰਲ ਹੋਇਆ, ਕੋਈ ਇਸ ਕਿਸਮ ਦਾ ਸੋਗ ਨਹੀਂ ਐਲਾਨਿਆ ਗਿਆ, ਨਹੀਂ ਤਾਂ ਕਰੋੜਾਂ ਰੁਪਏ ਐਲਾਨੇ ਜਾਂਦੇ ਨੇ, ਮਿਨਿਸਟਰ ਪਹੁੰਚਦੇ ਨੇ ਔਰ ਇਹ ਕਿਹਾ ਜਾਂਦਾ ਦੇਖੋ ਜੀ ਸਾਡੇ ਦੇਸ਼ ਭਗਤ ਜਿਹੜੇ ਨੇ, ਈਵਨ ਮੁਸਲਮਾਨ ਵੀ ਕਿੰਨੇ ਪੈਟਰੀਓਟਿਕ ਇੰਡੀਅਨ ਨੇ, ਪਰ ਉਸ ਸਾਰੇ ਨੂੰ ਬਹੁਤ ਅੰਡਰਪਲੇ ਕਰਨਾ ਵੀ ਮੈਨੂੰ ਇਹ ਲੱਗਦਾ ਸੀ ਕਿ ਵੀ ਇਸ ਦੇ ਵਿੱਚ ਵੀ ਕੁਛ ਨਾ ਕੁਛ ਜੁੜਿਆ ਹੋਇਆ। ਔਰ ਅੱਜ ਦੀਆਂ ਖਬਰਾਂ ਦਾ ਜਿਹੜਾ ਮੇਨ ਏਜੰਸੀਆਂ ਦੀਆਂ ਖਬਰਾਂ ਨੇ, ਨਿਊਜ਼ ਏਜੰਸੀਆਂ ਦੀ, ਔਰ ਉਹਦੀ ਬੇਸਿਕ ਜਿਹੜਾ ਪਾਕਿਸਤਾਨ ਨੇ ਜੋ ਅਜੇ ਆਫੀਸ਼ੀਅਲ ਜਿਵੇਂ ਮੈਂ ਕਿਹਾ ਵੀ ਰਿਪੋਰਟ ਨਹੀਂ ਹੈ, ਪਰ ਇੰਗਲਿਸ਼ ਡੇਲੀ ਦੀ ਰਿਪੋਰਟ ਮੁਤਾਬਕ ਇਹ ਗਿਆ ਹੈ ਕਿ ਪਾਕਿਸਤਾਨ ਦੀ ਸਾਂਝੀ ਟੀਮ ਨੇ ਪਠਾਨਕੋਟ ਹਮਲੇ ਨੂੰ ਦੱਸਿਆ ਡਰਾਮਾ, ਕਿਹਾ ਦੁਨੀਆ ਸਾਹਮਣੇ ਪਾਕਿਸਤਾਨ ਦਾ ਅਕਸ ਖਰਾਬ ਕਰਨਾ ਚਾਹੁੰਦਾ ਸੀ ਭਾਰਤ। ਸੋ ਜ਼ਾਹਰ ਹੈ ਕਿ ਜਿਹੜੀ ਗੱਲ ਅਸੀਂ ਪਠਾਨਕੋਟ ਹਮਲੇ ਤੋਂ ਇੱਕਦਮ ਬਾਅਦ ਕਿਹਾ ਸੀ ਕਿ ਵੀ ਭਾਰਤੀ ਏਜੰਸੀਆਂ ਦਾ ਕੰਮ ਹੈ, ਇਹਨਾਂ ਨੇ ਡਰਾਮੇਬਾਜ਼ੀ ਕਰਕੇ ਉਹਨਾਂ ਦੀ ਰਿਪੋਰਟ ਜਿਹੜੀ ਹੈ ਇਨਵੈਸਟੀਗੇਟਿਵ ਟੀਮ ਵੀ ਸੱਦ ਲਈ ਪਾਕਿਸਤਾਨ ਦੀ, ਉਹਨਾਂ ਦਾ ਵੀ ਇਹੀ ਕਨਕਲੂਜਨ ਹੈ। ਔਰ ਜਿਹੜੇ ਤਨਜ਼ੀਲ ਅਹਿਮਦ ਇਨਵੈਸਟੀਗੇਟਿਵ ਆਫਿਸਰ NIS ਦੇ, ਉਹ ਵੀ ਇਸ ਸਿੱਟੇ ਤੇ ਹੀ ਪਹੁੰਚੇ ਹੋਣਗੇ ਔਰ ਉਹਨਾਂ ਨੇ ਕਿਹਾ ਹੋਣਾ ਵੀ ਹੀ ਨੋਜ਼ ਟੂ ਮੱਚ ਨਾਓ, ਔਰ ਉਹਨੂੰ ਐਲੀਮੀਨੇਟ ਕਰ ਦਿੱਤਾ। ਸੋ ਇਸ ਖਬਰ ਮੁਤਾਬਕ ਭਾਰਤ 'ਚ ਪਠਾਨਕੋਟ ਅੱਤਵਾਦੀ ਹਮਲੇ ਦੀ ਜਾਂਚ ਕਰਨ ਆਈ ਪਾਕਿਸਤਾਨ ਦੀ ਸਾਂਝੀ ਟੀਮ JIT ਦੀ ਰਿਪੋਰਟ ਲੀਕ ਹੋਈ ਹੈ, ਜਿਸ ਵਿੱਚ ਪਾਕਿਸਤਾਨੀ ਮੀਡੀਆ ਨੇ JIT ਦੇ ਹਵਾਲੇ ਨਾਲ ਪਠਾਨਕੋਟ ਹਮਲੇ ਨੂੰ ਇੱਕ ਵੱਡੀ ਘਟਨਾ ਨਹੀਂ ਬਲਕਿ ਮਹਿਜ਼ ਭਾਰਤ ਦਾ ਡਰਾਮਾ ਦੱਸਿਆ ਹੈ। ਪਾਕਿਸਤਾਨ ਦਾ ਮੰਨਣਾ ਹੈ ਕਿ ਭਾਰਤ ਸਿਰਫ ਉਸ ਨੂੰ ਬਦਨਾਮ ਕਰਨਾ ਚਾਹੁੰਦਾ ਹੈ। ਇੰਗਲਿਸ਼ ਡੇਲੀ ਅਨੁਸਾਰ JIT ਨੇ ਆਪਣੀ ਰਿਪੋਰਟ ਨੂੰ ਅੰਤਮ ਰੂਪ ਦੇ ਦਿੱਤਾ ਹੈ ਤੇ ਇਸ ਨੂੰ ਅਗਲੇ ਕੁਝ ਦਿਨਾਂ 'ਚ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੂੰ ਸੌਂਪ ਦਿੱਤਾ ਜਾਏਗਾ। ਪਾਕਿਸਤਾਨ ਦੀ JIT ਨੇ ਇਸ ਹਮਲੇ ਨੂੰ ਭਾਰਤ ਦੀ ਸਾਜ਼ਿਸ਼ ਕਰਾਰ ਦਿੱਤਾ ਹੈ। ਪਾਕਿਸਤਾਨ ਟੂਡੇ ਨੇ JIT ਦੀ ਰਿਪੋਰਟ ਲੀਕ ਹੋਣ ਦਾ ਦਾਅਵਾ ਕੀਤਾ ਹੈ। ਰਿਪੋਰਟ ਦੇ ਮੁਤਾਬਕ ਪਾਕਿਸਤਾਨੀ JIT ਨੂੰ ਇਸ ਗੱਲ ਦੇ ਕੋਈ ਸਬੂਤ ਨਹੀਂ ਮਿਲੇ ਕਿ ਹਮਲਾਵਰ ਪਾਕਿਸਤਾਨ 'ਚੋਂ ਭਾਰਤ 'ਚ ਦਾਖਲ ਹੋਏ ਸੀ। ਪਠਾਨਕੋਟ ਹਵਾਈ ਅੱਡੇ ਦਾ ਦੌਰਾ ਕਰ ਚੁੱਕੇ JIT ਦੇ ਇੱਕ ਮੈਂਬਰ ਨੇ ਕਿਹਾ ਪਠਾਨਕੋਟ ਹਮਲਾ ਪਾਕਿਸਤਾਨ ਦੇ ਖਿਲਾਫ ਭਾਰਤ ਦੇ ਗਲਤ ਪ੍ਰਚਾਰ ਤੋਂ ਇਲਾਵਾ ਕੁਝ ਨਹੀਂ ਸੀ, ਕਿਉਂਕਿ ਭਾਰਤੀ ਅਧਿਕਾਰੀਆਂ ਦੇ ਕੋਲ ਆਪਣੇ ਦਾਅਵਿਆਂ ਦੇ ਹੱਕ 'ਚ ਕੋਈ ਸਬੂਤ ਨਹੀਂ ਸੀ। ਰਿਪੋਰਟ 'ਚ ਪਠਾਨਕੋਟ ਅੱਤਵਾਦੀ ਹਮਲੇ ਬਾਰੇ ਭਾਰਤ ਵੱਲੋਂ ਕੀਤੇ ਗਏ ਦਾਅਵਿਆਂ ਦੀ ਸੱਚਾਈ ਤੇ ਵੀ ਸਵਾਲ ਉਠਾਏ ਗਏ ਹਨ। JIT ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਇਸ ਗੱਲ ਦੇ ਕੋਈ ਸਬੂਤ ਨਹੀਂ ਮਿਲੇ ਕਿ ਹਮਲਾਵਰ ਪਾਕਿਸਤਾਨ ਤੋਂ ਭਾਰਤ ਦਾਖਲ ਹੋਏ ਸਨ। ਇਹ ਦਾਅਵਾ JIT ਦੀ ਰਿਪੋਰਟ ਦੇ ਹਵਾਲੇ ਨਾਲ TV ਚੈਨਲ ਪਾਕਿਸਤਾਨ ਟੂਡੇ ਨੇ ਕੀਤਾ ਹੈ। ਨਾਲ ਹੀ ਪਾਕਿਸਤਾਨੀ ਟੀਮ ਨੇ ਕਿਹਾ ਕਿ ਭਾਰਤ ਨੇ ਜਾਂਚ ਕੋਈ ਸਹਿਯੋਗ ਨਹੀਂ ਦਿੱਤਾ। ਹਮਲੇ ਦੇ ਕੁਝ ਘੰਟਿਆਂ ਦੇ ਅੰਦਰ ਹੀ ਭਾਰਤੀ ਸੁਰੱਖਿਆ ਦਲਾਂ ਨੇ ਹਮਲਾਵਰਾਂ ਨੂੰ ਮਾਰ ਦਿੱਤਾ ਸੀ, ਪਰੰਤੂ ਭਾਰਤ ਪੂਰੀ ਦੁਨੀਆ ਦਾ ਵੱਧ ਤੋਂ ਵੱਧ ਧਿਆਨ ਖਿੱਚਣ ਦੇ ਲਈ 3 ਦਿਨਾਂ ਤੱਕ ਡਰਾਮਾ ਕਰਦਾ ਰਿਹਾ ਤਾਂ ਜੋ ਪਾਕਿਸਤਾਨ ਦਾ ਅਕਸ ਦੁਨੀਆ ਸਾਹਮਣੇ ਖਰਾਬ ਕੀਤਾ ਜਾ ਸਕੇ। ਇਹ ਵੀ ਕਿਹਾ ਕਿ ਪਾਕਿਸਤਾਨ ਜਾਂਚ ਟੀਮ ਨੂੰ ਪਠਾਨਕੋਟ ਹਵਾਈ ਅੱਡੇ 'ਚ ਮੁੱਖ ਪ੍ਰਵੇਸ਼ ਗੇਟ ਦੀ ਬਜਾਏ ਇੱਕ ਤੰਗ ਰਸਤੇ ਤੋਂ ਦਾਖਲ ਕਰਵਾਇਆ ਗਿਆ ਅਤੇ ਉਹਨਾਂ ਨੂੰ ਉੱਥੇ 55 ਮਿੰਟ ਤੱਕ ਹੀ ਰੁਕਣ ਦਿੱਤਾ ਗਿਆ ਤਾਂ ਕਿ ਉਹਨਾਂ ਨੂੰ ਹਮਲੇ ਵਾਲੇ ਸਥਾਨ ਤੋਂ ਸਬੂਤ ਵੀ ਇਕੱਠੇ ਨਾ ਕੀਤੇ ਜਾ ਸਕਣ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਰਿਪੋਰਟ 'ਚ ਦੱਸਿਆ ਗਿਆ ਕਿ ਹਵਾਈ ਅੱਡੇ ਨੂੰ ਜ਼ਿਆਦਾ ਨੁਕਸਾਨ ਨਹੀਂ ਹੋਇਆ। ਹੁਣ ਇਹ ਘਟਨਾ ਆਲਰੇਡੀ ਜਦੋਂ ਅਸੀਂ ਪਠਾਨਕੋਟ ਹਮਲੇ ਤੋਂ ਬਾਅਦ ਵੀ ਸਾਡੀ ਇਹੀ ਜਿਹੜੀ ਹੈ ਕਨਕਲੂਸਿਵ ਲਾਈਨ ਸੀ ਔਰ ਕੱਲ ਅਸੀਂ ਇਸ ਬਾਰੇ ਪਹਿਲਾਂ ਹੀ ਕਿਹਾ। ਹੁਣ ਤਨਜ਼ੀਲ ਅਹਿਮਦ ਦੀ ਹੱਤਿਆ ਦਾ ਮੁੱਦਾ ਵੀ ਉਠਾਇਆ, ਹੁਣ ਪਾਕਿਸਤਾਨੀ ਟੀਮ ਨੇ ਇਹਨੂੰ ਜੋੜ ਦਿੱਤਾ ਹੈ। ਪਾਕਿਸਤਾਨ JIT ਨੇ NIA ਦੇ ਅਧਿਕਾਰੀ ਤਨਜ਼ੀਲ ਅਹਿਮਦ ਦੀ ਹੱਤਿਆ ਦਾ ਮੁੱਦਾ ਵੀ ਉਠਾਇਆ ਹੈ। ਪਾਕਿਸਤਾਨੀ ਜਾਂਚ ਟੀਮ ਨੇ ਕਿਹਾ ਕਿ ਭਾਰਤ ਖੁਦ ਇਸ ਮਾਮਲੇ ਤੋਂ ਪਰਦਾ ਨਹੀਂ ਉਠਾਉਣਾ ਚਾਹੁੰਦਾ।
ਪਾਕਿਸਤਾਨ ਮੀਡੀਆ ਅਨੁਸਾਰ JIT ਦੇ ਮੈਂਬਰ ਨੇ ਕਿਹਾ ਕਿ ਇੱਕ ਮੁਸਲਿਮ ਜਾਂਚਕਰਤਾ ਤਨਜ਼ੀਲ ਅਹਿਮਦ ਦੀ ਹੱਤਿਆ ਤੋਂ ਇਹ ਸਾਬਤ ਹੁੰਦਾ ਹੈ ਕਿ ਭਾਰਤੀ ਅਧਿਕਾਰੀ ਇਸ ਮਾਮਲੇ 'ਚ ਕੁਝ ਛੁਪਾ ਰਹੇ ਹਨ। ਹੁਣ ਇਹ ਜਦੋਂ ਡਾਟ ਹੋ ਗਏ, ਪਹਿਲਾਂ ਤਾਂ ਉਹਨਾਂ ਨੂੰ ਲੱਗਾ ਵੀ ਯੂਪੀ 'ਚ ਮਾਰ ਦਿੱਤਾ ਹੈ, ਚੁੱਪਚਾਪ ਹੋਏਗਾ, ਪਰ ਜਦੋਂ ਖਬਰ ਬਣ ਗਈ, ਚਲੋ ਅਸੀਂ ਇਹਦਾ ਕ੍ਰੈਡਿਟ ਤਾਂ ਸਤਿਗੁਰੂ ਨੂੰ ਜਾਂਦਾ ਹੈ। ਮੈਨੂੰ ਨਹੀਂ ਲੱਗਦਾ ਵੀ ਦੁਨੀਆ 'ਚ ਹੋਰ ਕਿਤੇ ਇਸ ਤੇ ਕੋਈ ਪਹਿਲਾਂ ਕਮੈਂਟ ਆਇਆ ਹੋਏ ਜਿਹਨੇ ਇਹਨਾਂ ਨੂੰ ਲਿੰਕ ਕੀਤਾ ਹੋਏ। ਪਰ ਹੁਣ ਤੁਸੀਂ ਉਹਨਾਂ ਦੀ ਸਮਾਰਟਨੈਸ ਦੇਖੋ, ਉਹਨਾਂ ਨੂੰ ਲੱਗਦਾ ਵੀ ਇਹ ਹੁਣ ਪੋਲ ਖੁੱਲ ਗਿਆ ਤੇ ਨਾਲ ਹੀ ਭਾਰਤ ਵਾਲਿਆਂ ਨੇ ਕਹਿ ਦਿੱਤਾ ਕਿ ਜੀ ਇਹ ਜਿਹੜੀ ਪਾਕਿਸਤਾਨ ਜਿਹੜੀ ਪਠਾਨਕੋਟ ਦੀ ਇਨਵੈਸਟੀਗੇਸ਼ਨ ਸੀ ਇਹਦੇ 'ਚ ਤਨਜ਼ੀਲ ਅਹਿਮਦ ਸ਼ਾਮਲ ਨਹੀਂ ਸੀ। ਹੁਣ ਪਹਿਲੀਆਂ ਖਬਰਾਂ ਜਿਹੜੀਆਂ ਉਹਨਾਂ ਦੀਆਂ ਨਿਊਜ਼ ਏਜੰਸੀ ਦੀਆਂ, ਉਹਨਾਂ ਦੀ ਹੋਮ ਮਿਨਿਸਟਰੀ ਸੋਰਸ ਤੋਂ ਆਈਆਂ ਕਿ ਜੀ ਜਿਹੜਾ NIA ਟੀਮ ਦਾ ਮੈਂਬਰ ਸੀ ਤਨਜ਼ੀਲ ਅਹਿਮਦ ਔਰ ਬੜਾ ਅੱਛਾ ਉਰਦੂ ਬੋਲਦਾ ਸੀ ਔਰ ਬੜਾ ਐਫੀਸ਼ੀਐਂਟ ਸੀ, ਉਹਨੂੰ ਮਾਰ ਦਿੱਤਾ। ਪਰ ਹੁਣ ਇਹਨਾਂ ਨੂੰ ਲੱਗਾ ਵੀ ਇਹ ਤਾਂ ਕੰਮ ਜੁੜ ਗਿਆ ਔਰ ਹੁਣ ਉਹਨਾਂ ਨੇ ਇਸ ਤੋਂ ਇਨਕਾਰ ਕਰ ਦਿੱਤਾ। ਸੋ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਜਿਹੜੀਆਂ ਏਜੰਸੀਆਂ ਨੇ, ਰਾਹ ਵਰਗੀਆਂ ਏਜੰਸੀਆਂ ਦੂਸਰੀਆਂ, ਕਿਸ ਹੱਦ ਤੱਕ ਜਾ ਸਕਦੀਆਂ। ਜਿਹੜੇ ਪਠਾਨਕੋਟ 에ਅਰ ਬੇਸ ਦੇ ਵਿੱਚ 5-6 ਮਾਰੇ ਗਏ, ਉਹਨਾਂ 'ਚ ਇੱਕ ਅੰਬਾਲੇ ਦਾ ਯੰਗ ਸਿੱਖ ਬੱਚਾ ਸੀ, ਹਿਮਾਚਲ ਦੇ 2-3 ਯੰਗ ਮੈਨ, ਇੱਕ ਦਾ ਸ਼ਾਇਦ ਵਿਆਹ ਹੋਣ ਵਾਲਾ ਸੀ, ਇੱਕ ਜਿਹੜੇ ਨੇ ਆਪਣੇ ਨਵੇਂ ਘਰ 'ਚ ਮੂਵ ਹੋਣ ਵਾਲੇ ਸੀ। ਪਰ ਇਹਨਾਂ ਨੂੰ ਕੋਈ ਇਸ ਕਿਸਮ ਦਾ ਨਹੀਂ ਹੁੰਦਾ। ਇਹਨਾਂ ਨੇ ਆਪਣਾ, ਜਦੋਂ ਤੁਸੀਂ ਉਹ ਸਾਰਾ ਪਾਰਟ ਦੇਖਦੇ ਹੋ ਔਰ ਹੁਣ ਤੁਸੀਂ ਉਹਨੂੰ ਲਿੰਕ ਕਰ ਸਕਦੇ ਹੋ, ਉਹਨਾਂ ਨੇ ਠੀਕ ਕਿਹਾ ਕਿ ਵੀ ਇਹ ਸਵਾਲ ਉਦੋਂ ਵੀ ਆਇਆ ਸੀ ਕਿ ਭਾਈ ਇੰਨੀਆਂ ਜਾਂਚ ਏਜੰਸੀਆਂ ਉੱਥੇ ਪਹੁੰਚੀਆਂ ਹੋਈਆਂ, ਇੰਨੇ ਆਰਮੀ ਹੈ, ਦੂਜੀ ਹੈ, 3 ਦਿਨ ਮੁਕਾਬਲਾ ਹੁੰਦਾ ਰਿਹਾ। ਉਹਨਾਂ ਨੇ ਕਿਹਾ ਜੀ ਮਾਰ ਤਾਂ ਪਹਿਲੇ ਕੁਝ ਘੰਟਿਆਂ 'ਚ ਦਿੱਤਾ ਉਹਨਾਂ ਨੇ। ਇਹ ਵਰਲਡ ਲੈਵਲ ਦਾ ਇਹਨੂੰ ਡਰਾਮਾ ਕਰਨਾ ਚਾਹੁੰਦੇ ਸੀ, ਪਰ ਜਿਸ ਬੰਦੇ ਨਾਲ ਇਹਦਾ ਲਿੰਕ ਜੋੜਿਆ ਗਿਆ, ਇੰਡੀਆ ਫੌਰਨ ਉੱਥੇ ਪਹੁੰਚ ਗਿਆ UN ਦੇ ਵਿੱਚ ਕਿ ਜੀ ਇਸ ਤਨਜ਼ੀਮ ਨੂੰ ਦਹਿਸ਼ਤਗਰਦ ਬਣਾਓ। ਬੰਦਾ ਚਾਈਨਾ ਨੇ ਵੀਟੋ ਕਰਤਾ ਪਰਸੋਂ ਚੌਥ, ਉਹਦੇ ਤੇ ਵੀ ਚਾਈਨਾ ਨਾਲ ਵੀ ਨਾਰਾਜ਼ ਨੇ, ਪ੍ਰੋਟੈਸਟ ਕਰ ਰਹੇ ਨੇ। ਔਰ ਅੱਜ ਹੀ ਭਾਰਤ ਦੇ ਇੱਕ ਮਿਨਿਸਟਰ ਨੇ ਕਿਹਾ ਕਿ ਜੀ ਇਹ ਜਿਹੜਾ ਚਾਈਨਾ ਪਾਕਿਸਤਾਨ ਨੂੰ ਬੈਕ ਕਰ ਰਿਹਾ ਹੈ, ਇਹ ਅਲਟੀਮੇਟਲੀ ਉਹਨਾਂ ਦਾ ਟੈਰਰਿਜ਼ਮ ਉਹਨਾਂ ਨੂੰ ਆ ਕੇ ਹੌਂਡ, ਇਹ ਚਾਈਨਾ ਨੂੰ ਸਬਕ ਦੇ ਰਹੇ ਨੇ। ਚਾਈਨਾ ਆਲਰੇਡੀ ਸਿੰਕਿਆਂਗ ਦੇ ਵਿੱਚ ਦੂਸਰੀਆਂ ਥਾਵਾਂ ਤੇ, ਤਿੱਬਤ ਦੇ ਮਾਮਲੇ ਜਿੱਥੇ ਭਾਰਤ ਨੇ ਲੱਤ ਫਸਾਈ ਹੋਈ ਹੈ, ਉਹਨਾਂ ਸਾਰੀਆਂ ਸਿਚੁਏਸ਼ਨਸ ਨੂੰ ਫੇਸ ਕਰ ਰਹੇ। ਸੋ ਅਸੀਂ ਸਮਝਦੇ ਹਾਂ ਵੀ ਕੁੱਲ ਮਿਲਾ ਕੇ ਭਾਰਤ ਦੀਆਂ ਜਿਹੜੀਆਂ ਖੁਫੀਆ ਏਜੰਸੀਆਂ ਨੇ, ਜੇ ਉਹਨਾਂ ਦਾ ਸਿਟਿੰਗ ਕਰਨਲ ਆਪਣੇ ਦੇਸ਼ ਦੇ ਵਿੱਚ ਜਿਹੜਾ ਹੈ ਉਹ ਬੰਬ ਧਮਾਕਿਆਂ ਦੇ ਵਿੱਚ RSS ਦੀ ਅਭਿਨਵ ਭਾਰਤੀ ਦਾ ਹਿੱਸਾ ਬਣ ਸਕਦਾ ਹੈ, ਜੇ ਇਹਨਾਂ ਦੀਆਂ ਏਜੰਸੀਆਂ ਆਪਣੇ ਇੱਕ ਇਮਾਨਦਾਰ ਅਫਸਰ ਹਿਮੰਤ ਕਾਰਕਰੇ ਨੂੰ, ਜਿਸ ਨੇ ਉਸ ਕਰਨਲ ਪ੍ਰੋਤ ਸਾਧਵੀ ਪ੍ਰਗਿਆ ਉਸ ਸਾਰੇ ਪਲਾਟ ਨੂੰ, ਜਿਹੜਾ ਪਲਾਟ ਨੂੰ ਅਨਰਥ ਕੀਤਾ, ਉਹਨੂੰ ਮਾਰ ਸਕਦੇ ਨੇ। ਤੇ ਜੇ ਇਸ ਜਿਹੜਾ ਤਨਜ਼ੀਲ ਅਹਿਮਦ ਵਰਗਾ ਇੱਕ ਇਮਾਨਦਾਰ ਆਫਿਸਰ ਇਹਨਾਂ ਦੀਆਂ ਏਜੰਸੀਆਂ ਖੁਦ ਹੀ ਮਾਰ ਸਕਦੀਆਂ ਨੇ, ਤਾਂ ਤੁਸੀਂ ਅੰਦਾਜ਼ਾ ਲਾ ਲਓ ਵੀ ਇਹ ਕਿਹੜੇ ਗੱਲੋਂ KGB ਜਿਹੜੀ ਕਦੇ ਸੋਵੀਅਤ ਯੂਨੀਅਨ ਦੀ ਬੜੀ ਡਰੈਡਡ ਏਜੰਸੀ ਸੀ ਜਾਂ ਦੂਸਰਿਆਂ ਨਾਲੋਂ ਇਹ ਘੱਟ ਨੇ। ਸੋ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡੀ ਪੋਜੀਸ਼ਨ ਜਿਹੜੀ ਅਸੀਂ ਪਠਾਨਕੋਟ ਦੇ ਹਮਲੇ ਤੋਂ ਫੌਰਨ ਬਾਅਦ ਔਰ ਕੱਲ ਵੀ ਜਿਹੜੀ ਅਸੀਂ ਆਰਟੀਕੂਲੇਟ ਕਰਨ ਦੀ ਕੋਸ਼ਿਸ਼ ਕੀਤੀ, ਅੱਜ ਮੀਡੀਆ ਦੇ ਵਿੱਚ ਉਸ ਦੀ ਹੀ ਚਰਚਾ ਹੋ ਰਹੀ ਹੈ। ਸੋ ਇੱਕ ਪਾਸੇ ਤਾਂ ਇਹਨਾਂ ਦੀਆਂ ਏਜੰਸੀਆਂ ਇਸ ਕੰਮ ਤੇ ਲੱਗੀਆਂ ਹੋਈਆਂ ਨੇ, ਦੂਸਰਾ ਪਾਸਾ ਅਸੀਂ ਦੇਖਦੇ ਹਾਂ ਵੀ ਇਹਨਾਂ ਨੇ ਕਿਵੇਂ ਹੈਦਰਾਬਾਦ ਯੂਨੀਵਰਸਿਟੀ 'ਚ ਆਪਣਾ ਫਰੰਟ ਖੋਲ੍ਹਿਆ, ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਦੇ ਥੱਲੇ ਪੁਲਿਸ ਨੇ ਕੀ ਕੀਤਾ ਸਟੂਡੈਂਟਸ ਦੇ ਨਾਲ। ਇੱਕ ਉਹ ਜਿਹੜਾ ਵਿਚਾਰਾ ਸਟੂਡੈਂਟ ਹੈ, ਦਲਿਤ ਸਟੂਡੈਂਟ, ਉਹਨੇ ਆਤਮਘਾਤ ਕੀਤਾ, ਰੋਹਿਤ। ਫਿਰ ਦਿੱਲੀ ਦੇ ਵਿੱਚ ਕੀ ਹੋਇਆ JNU ਯੂਨੀਵਰਸਿਟੀ 'ਚ। ਔਰ ਅੱਜ ਇੱਕ ਸਟੋਰੀ ਜਿਹੜੀ ਹੈ ਉਹ ਹੈਦਰਾਬਾਦ ਯੂਨੀਵਰਸਿਟੀ ਦੇ ਜਿਹੜੇ 18-20 ਸਟੂਡੈਂਟਸ ਨੂੰ ਸਣੇ ਉਹਨਾਂ ਦੇ ਪ੍ਰੋਫੈਸਰ ਦੇ, ਜਿਨ੍ਹਾਂ ਨੂੰ ਅਰੈਸਟ ਕੀਤਾ, ਉਹਨਾਂ ਦੇ ਨਾਲ ਕੀ ਵਾਪਰਿਆ। ਕਿਉਂਕਿ ਕੁਝ ਚੀਜ਼ਾਂ ਬੇਸ਼ੱਕ ਥਰਡ ਸੋਰਸ ਤੋਂ ਆਉਂਦੀਆਂ, ਇੱਕ ਵੱਖਰੀ ਚੀਜ਼ ਹੁੰਦੀ ਹੈ ਜਿਹੜਾ ਫਸਟ ਹੈਂਡ ਅਕਾਊਂਟ ਹੁੰਦਾ, ਜਿਹੜਾ ਬੰਦਾ ਜਿਸ ਚੀਜ਼ ਤੋਂ ਗੁਜ਼ਰੇ ਉਹਦੇ 'ਚ ਜ਼ਿਆਦਾ ਵੇਟ ਹੁੰਦਾ ਹੈ। ਔਰ ਇਹ ਸਟੋਰੀ ਹੈ ਕਿ ਯੂ ਆਰ ਐਂਟੀ ਨੈਸ਼ਨਲ, you all should be killed, ਪੁਲਿਸ ਟੂ ਹੈਦਰਾਬਾਦ ਯੂਨੀਵਰਸਿਟੀ ਸਟੂਡੈਂਟਸ, ਕਿ ਜੀ ਤੁਸੀਂ ਸਾਰੇ ਰਾਸ਼ਟਰ ਵਿਰੋਧੀ ਹੋ ਤੇ ਤੁਹਾਨੂੰ ਮਾਰ ਦਿੱਤਾ ਜਾਣਾ ਚਾਹੀਦਾ ਹੈ। ਹੁਣ ਇਹ ਉਹਨਾਂ ਸਟੂਡੈਂਟਸ ਨੇ ਆਪਣਾ ਐਕਸਪੀਰੀਅੰਸ ਦਿੱਤਾ ਔਰ ਮੈਂ ਉਹਨੂੰ ਫਸਟ ਹੈਂਡ ਹੀ, ਕਿਉਂਕਿ ਡਾਇਰੈਕਟ ਫਸਟ ਪਰਸਨ ਅਕਾਊਂਟ ਹੈ, ਉਵੇਂ ਹੀ ਪੜਾਂਗਾ ਜੀ। You are anti-national, you all should be killed mercilessly, you people are wasting public money, soldiers in borders are dying for you, and you people are doing anti-national activities in the campuses. You all should be killed in encounter were some of the choicest abuses hurled at us
A Hyderabad University student recalls the ordeal that he and other students along with a professor underwent at the hands of Hyderabad police. एक विद्यार्थी ने और बाकी विद्यार्थियों ने दस्या कि सानू कहा भी तुसी राष्ट्र विरोधी हो, तुहानू बिल्कुल बिना दया तो मार दिता जाना चाहिए, तुसी पब्लिक मनी वेस्ट कर रहे हो, सीमावां दे उत्ते शोल्जर तुहाडे लई मार रहे ने और तुसी राष्ट्र विरोधी हो, तुहानू झूठे पुलिस मुकाबलियां दे विच मुकाबलियां 'च मार देना चाहिए। ये गालां सानू कढ़ियां जा रही सी पुलिस वालों। As a son of a retired police officer, I remember the day of our arrest and police brutality as a serious human rights violation. I was one among the 25 arrested and jail students. ਇਹ ਜਿਹੜਾ ਸਟੂਡੈਂਟ ਹੁਣ ਅਕਾਊਂਟ ਦੇ ਰਿਹਾ, ਇਹਦਾ ਫਾਦਰ, ਇਹਦੇ ਪਿਤਾ ਖੁਦ ਜਿਹੜੇ ਨੇ ਪੁਲਿਸ ਆਫੀਸਰ ਰਹੇ ਨੇ। ਸੋ ਉਹਨੇ ਕਿਹਾ ਜੀ ਮੈਂ ਉਹਨਾਂ 25 ਚੋਂ ਹਾਂ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਔਰ ਮੈਂ ਇੱਕ ਪੁਲਿਸ ਅਫਸਰ, ਰਿਟਾਇਰਡ ਪੁਲਿਸ ਅਫਸਰ ਦਾ ਮੁੰਡਾ ਲੜਕਾ ਹੋਣ ਦੇ ਨਾਤੇ ਮੈਨੂੰ ਆਪਣੀ ਪੁਲਿਸ ਬਰੂਟੈਲਿਟੀ ਔਰ ਜੋ ਹੋਇਆ ਉਹ ਯਾਦ ਹੈ ਜੀ। On that day, police were dragging and beating peacefully protesting students without any provocation. They threatened girl students with rape. I was taken to the police van. When I questioned why they were dragging our professor, Dr. K.V. Ratnam, I was made to sit in the first row of the seat, and one policeman came to me, slapped on my face, saying, "Oh, are you a Muslim?" by seeing my beard without a mustache. ਇਹ ਕਹਿੰਦਾ ਕਿ ਜੀ ਮੈਂ ਉਸ ਦਿਨ ਮੈਨੂੰ ਯਾਦ ਹੈ ਜਿਸ ਦਿਨ ਪੁਲਿਸ ਨੇ ਸਾਨੂੰ ਘੜੀਸ ਕੇ ਔਰ ਬਾਕੀ ਸ਼ਾਂਤਮਈ ਜਿਹੜੇ ਪ੍ਰੋਟੈਸਟ ਕਰ ਰਹੇ ਸਟੂਡੈਂਟ ਸੀ ਬਿਨਾਂ ਕਿਸੇ ਭੜਕਾਟ ਤੋਂ ਉਹਨਾਂ ਨੂੰ ਪੁਲਿਸ ਵੈਨ ਦੇ ਵਿੱਚ ਸੁੱਟਿਆ। ਉਹਨਾਂ ਦੇ ਵਿੱਚ ਕੁੜੀਆਂ ਵਿਦਿਆਰਥਣਾਂ ਵੀ ਸਨ ਔਰ ਉਹਨਾਂ ਨੂੰ ਧਮਕੀ ਦਿੱਤੀ ਗਈ ਕਿ ਅਸੀਂ ਤੁਹਾਡੇ ਨਾਲ ਜ਼ਬਰ ਜਨਾਹ ਕਰਾਂਗੇ, ਰੇਪ ਕਰਾਂਗੇ। ਜਦੋਂ ਮੈਨੂੰ ਪੁਲਿਸ ਵੈਨ ਵੱਲ ਲਿਜਾਇਆ ਜਾ ਰਿਹਾ ਸੀ ਕਿ ਵੀ ਔਰ ਮੈਂ ਪੁੱਛਿਆ ਵੀ ਤੁਸੀਂ ਸਾਡੇ ਪ੍ਰੋਫੈਸਰ ਡਾਕਟਰ ਕੇ.ਵੀ. ਰਤਨਮ ਨੂੰ ਕਿਉਂ ਘੜੀਸ ਰਹੇ ਹੋ ਜੀ, ਤੇ ਮੈਨੂੰ ਪਹਿਲੀ ਸੀਟ ਦੇ ਉੱਤੇ ਬਿਠਾ ਦਿੱਤਾ ਗਿਆ ਔਰ ਵਨ ਪੁਲਿਸਮੈਨ ਕੇਮ ਟੂ ਮੀ, ਸਲੈਪਡ ਔਨ ਮਾਈ ਫੇਸ ਸੇਇੰਗ, "ਓ ਯੂ ਆਰ ਏ ਮੁਸਲਿਮ।" ਕਿ ਇੱਕ ਪੁਲਿਸੀਆ ਮੇਰੇ ਕੋਲ ਆਇਆ, ਉਹਨੇ ਮੇਰੇ ਮੂੰਹ ਤੇ ਚਪੇੜ ਮਾਰ ਕੇ ਕਿਹਾ ਕਿ ਕੀ ਤੂੰ ਮੁਸਲਿਮ ਹੈ, ਕਿਉਂਕਿ ਮੈਂ ਮੁੱਛ ਨਹੀਂ ਸੀ ਰੱਖੀ ਹੋਈ ਪਰ ਮੇਰੇ ਦਾੜੀ ਰੱਖੀ ਹੋਈ ਹੈ। I was shocked for a moment because it all happened in a minute. I didn't respond to his question. He started hitting my neck and back with fists and elbow. ਕਿ ਇਹ ਇੱਕ ਅੱਧੇ ਮਿੰਟ 'ਚ ਹੀ ਹੋ ਗਿਆ। ਮੈਂ ਉਹਦੇ ਸਵਾਲ ਦਾ ਕੋਈ ਜਵਾਬ ਨਹੀਂ ਦਿੱਤਾ ਤੇ ਉਹਨੇ ਮੇਰੇ ਧੌਣ ਦੇ ਉੱਤੇ ਔਰ ਪਿੱਛੇ ਉਹ ਮੁੱਕਿਆਂ ਦੇ ਨਾਲ ਔਰ ਕੂਣੀਆਂ ਦੇ ਨਾਲ ਮੈਨੂੰ ਕੁੱਟਣ ਲੱਗ ਪਏ। They started the van after 5 minutes and I was shifted to the second row of two seats. When the van reached Gobs, a shopping complex, the van suddenly stopped. 5 ਮਿੰਟ ਜਿਹੜਾ ਦੇ ਵਿੱਚ ਉਹਨਾਂ ਨੇ ਵੈਨ ਸ਼ੁਰੂ ਕੀਤੀ। ਮੈਨੂੰ ਉਹਨਾਂ ਨੇ ਸੀਟਾਂ ਦੀ ਸੈਕੰਡ ਪੰਕਤੀ ਦੇ ਵਿੱਚ ਬਿਠਾ ਦਿੱਤਾ। ਜਦੋਂ ਗੌਬਸ ਦੇ ਵਿੱਚ ਵੈਨ ਪਹੁੰਚੀ ਤੇ ਇੱਕਦਮ ਜਿਹੜੀ ਹੈ ਵੈਨ ਰੁਕ ਗਈ ਜੀ। One policeman standing near the door caught a student taking a video of the police van. He was also dragged and pushed into the police van. His phone was snatched and he was slapped mercilessly. ਜਦੋਂ ਵੈਨ ਰੁਕੀ, ਇੱਕ ਬਾਹਰ ਖੜਾ ਵਿਦਿਆਰਥੀ ਪੁਲਿਸ ਵੈਨ ਦੀ ਵੀਡੀਓ ਬਣਾ ਰਿਹਾ ਸੀ। ਉਹਨਾਂ ਨੇ ਕੈਮਰਾ ਖੋਲ੍ਹਿਆ ਤੇ ਉਹਨੂੰ ਵੀ ਚੁੱਕ ਕੇ ਜਿਹੜਾ ਉਹਨਾਂ ਨੇ ਮਾਰ ਕੁਟਾਈ ਕਰਕੇ ਵੈਨ ਦੇ ਵਿੱਚ ਸੁੱਟ ਲਿਆ। If you are so intent on taking a video, why don't you strip your mother and sister and take a video, shouted a policeman in Hindi. ਹਿੰਦੀ 'ਚ ਇੱਕ ਪੁਲਿਸੀਆ ਨੇ ਕਿਹਾ ਉਹਨੂੰ ਵੀਡੀਓ ਬਣਾਉਣ ਵਾਲੇ ਨੂੰ ਕਿ ਜੇ ਤੈਨੂੰ ਇੰਨਾ ਹੀ ਵੀਡੀਓ ਦਾ ਸ਼ੌਕ ਹੈ ਤੇ ਆਪਣੀ ਮਾਂ ਔਰ ਭੈਣ ਨੂੰ ਨੰਗਿਆਂ ਕਰਕੇ ਉਹਨਾਂ ਦੀ ਵੀਡੀਓ ਬਣਾ ਲੈ। I thought they might detain us for some hours. ਮੈਨੂੰ ਲੱਗਾ ਵੀ ਸਾਨੂੰ ਕੁਝ ਦੇਰ ਰੋਕਣਗੇ। The van was moving towards Ling Femi. Then 3 policemen started hitting us, spewing abuses. ਵੈਨ ਚੱਲ ਪਈ ਦੂਜੇ ਪਾਸੇ ਔਰ ਉਹ ਸਾਨੂੰ ਜਿਹੜਾ ਹਿੱਟ ਕਰਨ ਲੱਗ ਗਿਆ, ਪੁਲਿਸ ਔਰ ਗਾਲਾਂ ਕੱਢਣ ਲੱਗ ਗਏ ਜੀ। I was surprised when one of them came to me and attacked me saying, "You eat beef and you conduct beef festival." ਕਹਿੰਦਾ ਇੱਕ ਪੁਲਿਸੀਆ ਮੇਰੇ ਕੋਲ ਆਇਆ, ਉਹਨੇ ਮੈਨੂੰ ਕੁੱਟਣਾ ਸ਼ੁਰੂ ਕਰਤਾ ਕਿ ਵੀ ਤੁਸੀਂ ਬੀਫ ਗਾਂ ਦਾ ਮਾਸ ਖਾਂਦੇ ਹੋ ਔਰ ਬੀਫ ਫੈਸਟੀਵਲ ਯੂਨੀਵਰਸਿਟੀ 'ਚ ਕਰਦੇ ਹੋ। For a moment, I thought of my grandmother who told me when I was student in the 7th standard that we pariahs don't eat buffalo meat. We only eat cow meat. ਹੁਣ ਇਹ ਦਲਿਤ ਹੈ ਸਟੂਡੈਂਟ ਇਹ ਵੀ, ਔਰ ਇੱਕ ਜ਼ਮਾਨਾ ਸੀ ਕਿ ਵੀ ਇਹਨਾਂ ਨੂੰ ਜਿਹੜਾ ਬਫਲੋ ਦਾ ਮੀਟ ਹੈ ਉਹ ਇਹਨਾਂ ਨੂੰ ਖਾਣ ਨਹੀਂ ਸੀ ਦਿੰਦੇ। ਉਹ ਸਿਰਫ ਇਹਨਾਂ ਦੇ ਕੋਲ ਉਹ ਜਿਹੜੀਆਂ ਮਰੀਆਂ ਕੱਟੀਆਂ ਗਾਵਾਂ ਨੇ ਉਹੀ ਹੁੰਦਾ ਸੀ, ਸ਼ੂਦਰਾਂ ਤੋਂ ਵੀ ਥੱਲੇ ਜਿਨ੍ਹਾਂ ਨੂੰ ਅਛੂਤ ਕਿਹਾ ਜਾਂਦਾ ਸੀ। ਉਹਨੇ ਕਿਹਾ ਜੀ ਮੈਨੂੰ ਆਪਣੀ ਦਾਦੀ ਮਾਂ ਯਾਦ ਆਈ ਜਿਹਨੇ ਜਦੋਂ ਮੈਂ 7ਵੀਂ 'ਚ ਸੀ ਮੈਨੂੰ ਕਿਹਾ ਸੀ ਵੀ ਤੁਸੀਂ ਮੱਝ ਦਾ ਮਾਸ ਨਹੀਂ ਖਾ ਸਕਦੇ, ਤੁਸੀਂ ਤੁਹਾਡੇ ਲਈ ਗਾਂ ਮਾਸ ਹੀ ਹੈ ਜੀ। The policeman also hit a Muslim friend of mine and said,
You conduct candle vigil for Afzal Guru. ਉਹਨੇ ਕਿਹਾ ਜੀ ਕਿ ਮੇਰਾ ਮੁਸਲਮਾਨ ਦੋਸਤ, ਉਹਨੂੰ ਵੀ ਉਹਨੇ ਕੁੱਟਣਾ ਸ਼ੁਰੂ ਕਰਤਾ। ਉਹਨੇ ਕਿਹਾ ਤੁਸੀਂ ਅਫਜ਼ਲ ਗੁਰੂ ਦੇ ਲਈ candle light vigil ਕਰ ਦਿਓ। One policeman slapped Professor Ratnam and abused him when the professor asked them to refrain from hitting his students. What are you teaching these people? ਫਿਰ ਗਾਲ ਲਿਖੀ ਹੋਈ ਹੈ। One policeman barked, ਕਿ ਇੱਕ ਪੁਲਿਸਮੈਨ ਨੇ ਭੌਂਕਿਆ, ਉਹਨੇ ਕਿਹਾ ਤੁਸੀਂ ਵਿਦਿਆਰਥੀਆਂ ਨੂੰ ਕੀ ਪੜਾਉਂਦੇ ਹੋ, ਔਰ ਉਸ ਪ੍ਰੋਫੈਸਰ ਦੇ ਵੀ ਮੂੰਹ ਦੇ ਉੱਤੇ ਉਹਨੇ ਚਪੇੜ ਮਾਰੀ। You are anti-national. You all should be killed mercilessly. You people are wasting public money. Soldiers in borders are dying for you, and you people are doing anti-national activities in the campuses. You all should be killed in encounter where some of the choicest abuses heard at us. ਇਹ opening ਚ ਵੀ ਸੀ, ਮੈਂ already ਦਾ ਅਨੁਵਾਦ ਕਰ ਦਿੱਤਾ। Why are you doing this when you are getting many sexy girls in the university? You should enjoy and study and go. You shouldn't do protest. ਇਹ ਹੁਣ ਉਹਨਾਂ ਨੂੰ ਪੁਲਿਸੀਏ ਕਹਿ ਰਹੇ ਨੇ ਵੀ ਤੁਸੀਂ ਇਦਾਂ ਦੇ ਕੰਮ ਕਿਉਂ ਕਰਦੇ ਹੋ, ਤੁਹਾਨੂੰ ਤਾਂ ਤੁਸੀਂ ਤਾਂ ਮੌਜ ਮੇਲਾ ਕੁੜੀਆਂ ਨਾਲ ਕਰੋ ਯੂਨੀਵਰਸਿਟੀਆਂ 'ਚ ਔਰ ਘਰਾਂ ਨੂੰ ਜਾਓ, ਤੁਹਾਨੂੰ ਇਹ ਪ੍ਰੋਟੈਸਟ ਨਹੀਂ ਕਰਨੇ ਚਾਹੀਦੇ। They asked for our mobile phones, we gave it without protest. ਉਹਨਾਂ ਨੇ ਸਾਡੇ ਮੋਬਾਈਲ ਫੋਨ ਮੰਗੇ, ਅਸੀਂ ਦੇ ਦਿੱਤੇ। When the van reached Link Pally railway station, they stopped and brought some water for us and told us to drink. ਕਿ ਉਹਨਾਂ ਨੇ ਪਾਣੀ ਲਿਆਂਦਾ ਤੇ ਕਿਹਾ ਪੀਓ। While we drinking water, one policeman asked me, where are you coming from? ਉਹਨੇ ਮੈਨੂੰ ਪੁੱਛਿਆ ਤੂੰ ਕਿੱਥੇ ਆ? I answered him, I am from Kerala, and got another round of thrashing. Why you ਫਿਰ ਗਾਲ ਲਿਖੀ ਹੈ, are coming from there and doing all these things? You should come and study and go, the man told me. A friend was punched in his face and stamped on by boots. ਔਰ ਉਹਨਾਂ ਨੇ ਮੈਨੂੰ ਹੋਰ ਕੁੱਟਣਾ ਸ਼ੁਰੂ ਕਰਤਾ। ਇੱਕ ਦੋਸਤ ਨੂੰ ਉਹਨੇ ਮੂੰਹ ਤੇ ਵੀ ਮਾਰਿਆ ਔਰ ਬੂਟਾਂ ਦੇ ਨਾਲ ਉਹਨੂੰ ਲਤਾੜਨਾ ਸ਼ੁਰੂ ਕਰ ਦਿੱਤਾ। When another friend said he is disabled, he was thrashed brutally. ਇੱਕ ਨੇ ਕਿਹਾ ਜੀ ਮੈਂ ਤਾਂ disabled ਹੈ, ਉਹਨੂੰ ਉਹਨਾਂ ਨੇ ਹੋਰ ਬੁਰੀ ਤਰ੍ਹਾਂ ਮਾਰਨਾ ਸ਼ੁਰੂ ਕੀਤਾ। They beat all of us until the van reached Miapur police station around 7 p.m. There were 3 sub-inspectors and 6 policemen inside the van and were not wearing any name plates. ਹੁਣ ਇਹ ਤੁਸੀਂ ਦੇਖੋ ਵੀ ਕਿਉਂ ਜੇ ਕੰਮ ਕਰਦੇ ਨੇ ਕਿ 7 ਵਜੇ ਅਸੀਂ ਪਹੁੰਚੇ, 3 ਸਬ ਇੰਸਪੈਕਟਰ ਤੇ 6 ਪੁਲਿਸੀਏ ਵੈਨ ਦੇ ਅੰਦਰ ਸੀ ਔਰ ਕਿਸੇ ਦੇ ਕੋਈ ਨੇਮ ਪਲੇਟ ਨਹੀਂ ਸੀ। In Miapur police station, we were made to sit in chairs in a room and they started searching the bags. ਉੱਥੇ ਉਹਨਾਂ ਨੇ ਬਿਠਾਇਆ ਸਾਨੂੰ ਕੁਰਸੀਆਂ ਤੇ ਔਰ ਬੈਗ ਦੇਖਣ ਲੱਗ ਗਏ। In one bag from a Muslim student, they got a book named Secularizing Islamists, written by Humaira Iqtidar. This angered the policeman and he slapped the Muslim student, shouting, "Oh, you are reading these types of books." ਹਾਲਾਂਕਿ ਕਿਤਾਬ ਦਾ ਮਤਲਬ ਇਹ ਹੈ ਕਿ ਮੁਸਲਮਾਨਾਂ ਨੂੰ ਸੈਕੂਲਰ ਕਿਵੇਂ ਬਣਾਇਆ ਜਾਏ, ਪਰ ਉਹ ਪੁਲਿਸੀਏ ਦੀ ਉਨੀ ਕੁ ਅਕਲ ਹੈ, ਉਹਨੇ ਕਿਹਾ ਅੱਛਾ ਇਦਾਂ ਦੀਆਂ ਕਿਤਾਬਾਂ ਪੜ੍ਹਦੇ ਹੋ, ਉਹਨੂੰ ਵੀ ਕੁੱਟਣਾ ਸ਼ੁਰੂ ਕਰ। Until the next noon, we were kept from informing our family, friends and lawyers. ਇਹ ਹੁਣ PhD ਦੇ ਸਟੂਡੈਂਟ ਨੇ ਹੈਦਰਾਬਾਦ ਯੂਨੀਵਰਸਿਟੀ ਦੇ, ਜਿਨ੍ਹਾਂ ਦੇ ਨਾਲ ਇਹ ਹੋ ਰਿਹਾ। ਉਹਨਾਂ ਨੇ ਕਿਹਾ ਜੀ ਅਗਲੇ 24 ਘੰਟੇ ਉਹਨਾਂ ਨੇ ਜਿਹੜਾ ਕਿਸੇ ਨੂੰ ਸਾਡੇ ਦੋਸਤਾਂ ਪਰਿਵਾਰ ਨੂੰ ਇਨਫੋਰਮ ਨਹੀਂ ਕੀਤਾ। They shifted us to Belangar police station because by morning some faculty members came to Miapur police station to meet us. ਫਿਰ ਕਹਿੰਦੇ ਸਾਨੂੰ ਬਲੰਗਾਰ ਲੈ ਗਏ ਕਿਉਂਕਿ ਸਾਡੀ ਯੂਨੀਵਰਸਿਟੀ ਦੇ ਫੈਕਲਟੀ ਪ੍ਰੋਫੈਸਰ ਉੱਥੇ ਪਹੁੰਚ ਗਏ ਔਰ ਇਸ ਬਲੰਗਾਰ ਪੁਲਿਸ ਸਟੇਸ਼ਨ 'ਚ ਫਿਰ ਸਾਡੇ ਵੇਰਵੇ ਲੈ ਗਏ ਇਨਕਲੂਡਿੰਗ ਕਾਸਟ ਨੇਮ। ਇਹ ਕਿਹਾ ਜੀ ਦੱਸੋ ਕੀ ਤੁਹਾਡੀ ਜ਼ਾਤ ਹੈ ਜੀ। Your human rights have been suspended from now and whenever any problem happens in the university, you 18 will be arrested, the sub inspector told us. ਸਬ ਇੰਸਪੈਕਟਰ ਨੇ ਕਿਹਾ ਤੁਹਾਡੇ ਹਿਊਮਨ ਰਾਈਟ ਖਤਮ, ਹੁਣ ਜੋ ਵੀ ਯੂਨੀਵਰਸਿਟੀ 'ਚ ਹੋਏਗਾ ਤੁਹਾਨੂੰ ਅਸੀਂ 18 ਦੇ 18 ਨੂੰ ਗ੍ਰਿਫਤਾਰ ਕਰਿਆ ਕਰਾਂਗੇ। Told us, in the 25th hour of custody, we were taken to Kondapur area hospital for getting medical certificate to produce before the magistrate. 25 ਘੰਟੇ ਬਾਅਦ ਸਾਨੂੰ ਇਹ ਮੈਡੀਕਲ ਸਰਟੀਫਿਕੇਟ ਲੈਣ ਲਈ ਲੈ ਗਏ। In the hospital, when we complained that we were beaten badly, he just smiled and told, okay, ਹੁਣ ਇਹ ਡਾਕਟਰਾਂ ਦਾ ਵਰਤਾਰਾ ਹੈ। ਪਹਿਲਾਂ ਪੁਲਿਸ ਦਾ ਦੱਸਿਆ ਕਿ ਜਦੋਂ ਮੈਡੀਕਲ ਦਾ ਮਤਲਬ ਇਹ ਹੁੰਦਾ ਵੀ ਡਾਕਟਰ ਚੈੱਕਅਪ ਕਰਦਾ ਹੈ ਕਿ ਭਾਈ ਕੋਈ ਕੁੱਟਿਆ ਤਾਂ ਨਹੀਂ, ਮਾਰਿਆ ਤਾਂ ਨਹੀਂ, ਕੋਈ ਜ਼ਖਮ ਤਾਂ ਨਹੀਂ। ਕਹਿੰਦੇ ਜਦੋਂ ਅਸੀਂ ਉਹਨਾਂ ਨੂੰ ਕਿਹਾ ਵੀ ਸਾਨੂੰ ਮਾਰਿਆ ਬਹੁਤ ਬੁਰੀ ਤਰ੍ਹਾਂ, ਉਹਨੇ ਜਸਟ ਮੁਸਕਰਾਹਟ ਨਾਲ ਕਿਹਾ ਓਕੇ। There we met the other 9 who were detained by police from the university. ਅਸੀਂ ਬਾਕੀ 9 ਵੀ ਜਿਨ੍ਹਾਂ ਨੂੰ ਯੂਨੀਵਰਸਿਟੀ 'ਚੋਂ ਚੁੱਕਿਆ ਸੀ। Most of their clothes were torn and they looked very tired. ਉਹਨਾਂ ਸਾਰਿਆਂ ਦੇ ਕੱਪੜੇ ਪਾਟੇ ਹੋਏ ਸੀ ਔਰ ਉਹ ਬੜੇ ਬੁਰੀ ਤਰ੍ਹਾਂ ਥੱਕੇ ਹੋਏ ਸੀ। When we said that we have to read the arrest card and other documents while being forced to sign documents around 10 p.m. in front of general public and hospital staff, the circle inspector said, "This is not a question answer session. You have to obey
what we will say, if you are not signing you will not get bail. ਉਹਨੇ ਕਿਹਾ ਜੀ ਹੁਣ ਸਾਨੂੰ ਸਾਈਨ ਕਰਨਾ ਦੱਸੋ ਤਾਂ ਸਹੀ, ਪੜ੍ਹਨ ਹੁਣ ਪੜ੍ਹੇ ਲਿਖੇ ਮੁੰਡੇ ਨੇ, ਉਹ ਕਹਿੰਦੇ ਵੀ ਨਹੀਂ ਜੇ ਤੁਸੀਂ ਇਹ ਕਰੋਗੇ ਤੁਹਾਨੂੰ ਇਹ ਕੋਈ ਕੁਐਸਚਨ ਆਨਸਰ ਸੈਸ਼ਨ ਨਹੀਂ ਹੈ, ਜੇ ਨਹੀਂ ਤਾਂ ਤੁਹਾਨੂੰ ਦੀ ਅਸੀਂ ਬੇਲ ਖਤਮ ਕਰ ਦਿਆਂਗੇ। ਸੋ ਇਹ ਭਾਰਤ ਦੀ ਯੂਨੀਵਰਸਿਟੀ ਦੇ ਸਟੂਡੈਂਟਸ ਦੇ ਨਾਲ ਪੁਲਿਸ ਔਰ ਮੈਡੀਕਲ ਜਿਹੜਾ ਅਮਲਾ ਫੈਲਾ ਹੈ ਡਾਕਟਰਸ ਜੀ ਉਹਨਾਂ ਦਾ ਵਰਤਾਰਾ ਹੈ। ਔਰ ਇਹ ਜੇ ਇਹਨਾਂ ਕਹਾਣੀਆਂ ਨੂੰ ਅਸੀਂ ਅੱਗੇ ਤੋਰੀਏ ਕਿਉਂਕਿ ਇਹ ਅੱਜ ਕੱਲ ਮੇਨ ਖਬਰਾਂ ਹੀ ਇਹ ਨੇ। ਔਰ ਇਸੇ ਤਰ੍ਹਾਂ ਇੱਕ ਤੁਮ ਕਰੂ ਤੋਂ ਇੱਕ ਖਬਰ ਹੈ ਕਿ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਐਕਟਿਵਿਸਟ ਅਟੈਕ ਕਾਲਜ ਗਰਲ ਦੈਨ ਐਕਿਊਜ਼ ਹਰ ਆਫ ਰੇਜ਼ਿੰਗ ਪ੍ਰੋ ਪਾਕ ਸਲੋਗਨ। ਹੁਣ ਇਹ ਕੁੜੀ ਜਿਹੜੀ ਕਿ ਆਲ ਇੰਡੀਆ ਸਟੂਡੈਂਟ ਫੈਡਰੇਸ਼ਨ ਦੀ ਲੀਡਰ ਹੈ, ਉਹਨੂੰ ਉਹਨਾਂ ਨੇ ਗੈਂਗ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ ਵਾਲਿਆਂ ਨੇ ਉਹਦੇ ਤੇ ਜਿਹੜਾ ਉਹ ਹਮਲਾ ਕੀਤਾ ਕਿਉਂਕਿ ਉਹ ਪੈਂਫਲੇਟ ਵੰਡ ਰਹੀ ਸੀ। ਔਰ ਉਹਨਾਂ ਨੇ ਕਿਹਾ ਕਿ ਵੀ ਜੇ ਤੂੰ ਹੁਣੇ ਦੁਬਾਰਾ ਇੱਦਾਂ ਦੀ ਚੀਜ਼ ਵੰਡੀ ਤੇ ਅਸੀਂ ਤੈਨੂੰ ਮਾਰ ਦਿਆਂਗੇ। ਇਹ ਜਿਹੜੀ ਰੀਕਾਊਂਟਿੰਗ ਹਰ ਆਰਡੀਐਲ ਏ ਸੈਕੰਡ ਸਮੈਸਟਰ ਲਾਅ ਸਟੂਡੈਂਟ ਆਫ ਵਿਦਿਓਦਇਆ ਲਾਅ ਕਾਲਜ Jyoti K said that Akhil Bharati Vidyarthi Parishad workers didn't allow her to get into a auto rickshaw and they even threatened the driver that the vehicle would be burned if he allowed her to sit in the vehicle. ਕਿਉਂਕਿ ਮਾਰਿਆ ਕੁੱਟਿਆ ਵੀ ਜਦੋਂ ਮੈਂ ਆਟੋ ਰਿਕਸ਼ਾ ਕਰਨਾ ਚਾਹਿਆ ਮੈਨੂੰ ਉਹ ਵੀ ਨਹੀਂ ਕਰਨ ਦਿੱਤਾ। Mrs. Jyoti said that around 80 Akhil Bharati Vidyarthi Parishad workers beat her and All India Youth Federation State Vice President V. Chinnappa and that they were also not allowed to speak. She was allegedly kicked in the stomach and beaten with helmets for distributing pamphlets criticizing the Safarization of education. The incident has made me strong and I will continue to fight against the privatization of education and other problems are in the which are in the education system. So ਖਬਰ ਲੰਬੀ ਚੌੜੀ ਹੈ। ਹੁਣ ਇਹਨਾਂ ਦੇ ਲਈ ਵੈਸੇ ਕਹਿਣਗੇ ਜੀ ਅਸੀਂ ਦੇਵੀਆਂ ਦੀ ਪੂਜਾ ਕਰਦੇ ਹਾਂ, ਸਾਡੇ ਲਈ ਦੇਵੀ ਬਹੁਤ ਪਵਿੱਤਰ ਹੈ, ਪਰ ਇਹ ਕੀ ਸਲੂਕ ਔਰਤਾਂ ਨਾਲ ਕਰਦੇ ਨੇ ਇਹ ਯੂਨੀਵਰਸਿਟੀ ਅਰੀਨਾ 'ਚ ਚੱਲ ਰਿਹਾ। ਔਰ ਜੰਮੂ ਕਸ਼ਮੀਰ 'ਚ ਮਹਿਬੂਬਾ ਜਿਹੜੀ ਬੀਬੀ ਹੈ ਉਹ ਚੀਫ ਮਿਨਿਸਟਰ ਬਣ ਗਈ ਔਰ ਹੁਣ ਕਿਸ ਕਿਸਮ ਦੇ ਕ੍ਰਿਮੀਨਲ, ਮੋਦੀ ਦੀ ਆਪਣੀ ਕੈਬਨਿਟ 'ਚ ਕ੍ਰਿਮੀਨਲ ਨੇ ਪਰ ਜੰਮੂ ਕਸ਼ਮੀਰ ਦੀ ਕੈਬਨਿਟ 'ਚ ਵੀ ਉਹ ਖਬਰ ਹੈ murder accused BJP MLA takes oath in Mehbooba's Council of Ministers। ਕਿ ਜਿਹੜਾ ਉਹਨੇ ਮੰਤਰੀ ਮੰਡਲ ਬਣਾਇਆ ਹੈ ਉਹਨਾਂ ਦੇ ਵਿੱਚ ਇੱਕ BJP ਦਾ MLA ਜਿਹੜਾ ਕਿ 2008 'ਚ ਕਿਸ਼ਤਵਾੜ ਦੇ ਵਿੱਚ ਕਈ ਹੱਤਿਆਵਾਂ ਦੇ ਲਈ ਜਿਹੜਾ ਉਹ ਜ਼ਿੰਮੇਵਾਰ ਸੀ, ਉਹਨੂੰ ਵੀ ਜਿਹੜਾ PDP BJP ਗਵਰਨਮੈਂਟ ਦੇ ਵਿੱਚ ਮਿਨਿਸਟਰ ਬਣਾਇਆ ਗਿਆ। ਉਹਦਾ ਨਾਮ ਸੁਨੀਲ ਕੁਮਾਰ ਸ਼ਰਮਾ ਔਰ ਉਹਨੇ ਜਿਹੜਾ ਉਹ BJP ਦਾ ਹੁਣ MLA ਮੁੱਖ ਤੌਰ ਦੇ ਉੱਤੇ ਕਿਸ਼ਤਵਾੜ ਤੋਂ। ਸੋ ਇਹ ਹੁਣ ਅੱਗੇ ਲੰਮੀ ਚੌੜੀ ਖਬਰ ਹੈ ਬਟ ਸਮਾਂ ਸੀਮਾ ਵੀ ਹੈ ਜੀ। ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਕਿਸ ਕਿਸਮ ਦੀ ਸੁਸਾਇਟੀ। ਔਰ ਇਹ ਮੋਦੀ ਆ ਕੇ ਬ੍ਰਸਲ 'ਚ ਕਹਿ ਰਿਹਾ ਹੈ ਕਿ ਜੀ ਯੂਨਾਈਟਿਡ ਨੇਸ਼ਨਸ ਨੂੰ ਤਾਂ ਇਹ ਪਤਾ ਹੀ ਨਹੀਂ ਹੈ, ਅੱਜ ਤੱਕ ਉਹ ਟੈਰਰਿਜ਼ਮ ਨੂੰ ਹੀ ਨਹੀਂ ਡਿਫਾਈਨ ਕਰ ਸਕੇ। ਹੁਣ ਇਹ ਕਿਸ ਕਿਸਮ ਦਾ ਟੈਰਰਿਜ਼ਮ, ਇਹ ਨਾਜ਼ੀਜ਼ਮ, ਰਿਪੀਟ ਆਫ ਨਾਜ਼ੀਜ਼ਮ ਹੈ ਵਿਦ ਇਨ ਇੰਡੀਆ। ਔਰ ਬਾਕੀ ਜਿਹੜੇ ਨੇ ਸਾਰੇ ਦੁਨੀਆ ਆਪੋ ਆਪਣੀ ਖੇਡ ਤੇ ਹੈ। ਪਨਾਮਾ ਦੀ ਆਪਣੀ ਖੇਡ 500 ਇੰਡੀਅਨਸ ਦੇ ਨਾਂ ਹੁਣ ਦੂਜੀ ਲਿਸਟ ਵੀ ਆਈ ਹੈ ਕੁਛ ਦੀ ਤੇ ਉਹ ਡਰਾਮੇਬਾਜ਼ੀ ਹੋ ਰਹੀ ਹੈ। ਅੱਜ ਦਾ ਟ੍ਰਿਬਿਊਨ ਦਾ ਵੀ ਸੀ, ਉਹਨੇ ਕਿਹਾ ਜੀ ਸੈਕੰਡ ਬਲੈਕ ਮਨੀ ਟੈਸਟ ਸਵਿਸ ਬੈਂਕਾਂ ਜਦੋਂ 450 ਬਿਲੀਅਨ ਚੋਂ ਮੋਦੀ ਲੈ ਆਇਆ ਹਰ ਇੰਡੀਅਨ ਦੇ ਖਾਤੇ ਜਮ੍ਹਾਂ ਕਰਾ ਦਿੱਤੇ। ਹੁਣ ਆ ਜਿਹੜਾ 500 ਇੰਡੀਅਨ ਜਿਹੜੇ ਨੇ ਜਿਨ੍ਹਾਂ 'ਚ ਅਮਿਤਾਭ ਬੱਚਨ, ਐਸ਼ਵਰਿਆ ਰਾਏ ਬੱਚਨ ਸਮੇਤ ਮੋਦੀ ਦੇ ਸਾਰੀ ਯਾਰ ਮੰਡਲੀ ਹੈ। ਸੋ ਇੱਕ ਪਾਸੇ ਲੁੱਟਿਆ ਜਾ ਰਿਹਾ ਦੇਸ਼ ਨੂੰ ਕਰਪਸ਼ਨ ਦੇ ਥੱਲੇ, ਆਮ ਜਿਹੜੀਆਂ ਡਾਈਸੈਂਟਿੰਗ ਆਵਾਜ਼ਾਂ ਨੇ ਜਿਹੜੀਆਂ ਇਹਨਾਂ ਦੇ ਭਗਵਾ ਕਰਨ ਦਾ ਵਿਰੋਧ ਕਰਦੀਆਂ ਨੇ ਉਹਨਾਂ ਨੂੰ ਵੈਸੇ ਕ੍ਰਸ਼ ਕੀਤਾ ਜਾ ਰਿਹਾ। ਔਰ ਗੁਆਂਢੀ ਮੁਲਕਾਂ ਨੂੰ ਪਾਕਿਸਤਾਨ ਸਮੇਤ ਪਠਾਨਕੋਟ ਦਹਿਸ਼ਤਗਰਦ ਹਮਲੇ ਜਾਂ ਦੀਨਾਨਗਰ 'ਚ ਉਸ ਤੋਂ ਪਹਿਲਾਂ ਡਰਾਮੇਬਾਜ਼ੀ ਹੋਈ ਔਰ ਉਸ ਸਾਰੇ ਦੇ ਥੱਲੇ ਜਿਹੜਾ ਇਹ ਭਵਿੱਖ ਦੇ ਲਈ ਕੋਈ ਹੋਰ ਵੱਡੀ ਸ਼ਰਾਰਤ ਦੇ ਲਈ ਗਰਾਊਂਡ ਲੇ ਕਰ ਰਹੇ ਨੇ। ਸੋ ਇਹ ਮਹਾਨ ਭਾਰਤ ਦੀਆਂ ਮਹਾਨ ਕਹਾਣੀਆਂ ਨੇ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।